ਅੱਲਾ ਦੇ ਤਰਫੋਂ ਬਿਮਾਰੀ ਵੀ ਅੱਲਾ ਦੀ ਤਰਫੋਂ ਆ ਜਾ ਕੇ ਬਹਿ ਗਏ ਤਾਂ ਧੁੱਪ ਚੁੱਭਦੀ ਹੁੰਦੀ ਇਹਨਾਂ ਨੂੰ ਵੱਡੇ ਵੱਡੇ ਸਬਸਕ੍ਰਾਈਬਰ ਮਿਲਣ ਆਉਂਦੇ ਆ ਕਿ ਨਿੱਕਾ ਜਿਹਾ ਸਬਸਕ੍ਰਾਈਬਰ ਵੀ ਸਾਨੂੰ ਮਿਲਣ ਆਇਆ ਭਾਈ ਅੱਜ ਠੀਕ ਹੈ ਆ ਬਾਤ बड़े बड़े शेफ आया भाई जोत साहब परे नु करके उरा थले आराम का कुछ नहीं होता मजा आएगा भी आपको हले कल दा होया तकरीबन मैं जाके वेख्या 11-12 बजे बारिश तो बाद ना 1 बजे ला तकरीबन उदों मैनूं लगा कि इन्हूं ठंड लगी ठीक नहीं लगता खांदा पींदा नहीं पिया कल दा इत्थे डब्बे विच रखिया होया सीगा अंदर घर हीटर लाया सी हल मोशन करदा रहा है ਹੁਣ ਦਹੀਂ ਲੈ ਕੇ ਆ ਥੋੜਾ ਜਿਹਾ ਖਿਲਾਣ ਲੱਗਾ ਇਹਨੂੰ ਅੱਲਾ ਜਾਣੇ ਇੱਕ ਦਿਨ ਜੀ ਵੇਖ ਲੋ ਕੀ ਬਣ ਗਿਆ ਉਸ ਤੋਂ ਦੁਆ ਕਰਿਓ ਅੱਲਾ ਨੂੰ ਤੰਦਰੁਸਤੀ ਦੇਵੇ ਥੋੜਾ ਤੁਰਿਆ ਫਿਰਿਆ ਤਾਂ ਇੱਥੇ ਬਹਿ ਗਿਆ ਆ ਕੇ ਹਾਲਾਂਕਿ ਮੈਂ ਇੱਥੇ ਕੱਪੜੇ ਤੇ ਬਿਠਾਇਆ ਸੀਗਾ ਇੱਥੇ ਤੁਰ ਕੇ ਆਪਣੀ ਮਰਜ਼ੀ ਨਾਲ ਗਿਆ ਮੈਂ ਕਿਹਾ ਚੱਲ ਟੁਰਦਾ ਫਿਰਦਾ ਨਾ ਆਪਣੀ ਮਰਜ਼ੀ ਨਾਲ ਚੰਗਾ ਮੈਂ ਕਿਹਾ ਤੁਰੇ ਫਿਰੇ ਸਾਰਾ ਮੁਰਗੀਆਂ ਵੀ ਲੱਗੀਆਂ ਦਾਣੇ ਅਸੀਲ ਮੁਰਗੇ ਤੇ ਪਏ ਸੀਗੇ ਆ ਕੇ ਉਹਨੂੰ ਜੁੜ ਗਈਆਂ ਸਾਰੀਆਂ ਤੇ ਮਾਸ਼ਾਅੱਲਾ ਬੱਤਖਾਂ ਜਿਹੜੀਆਂ ਨਵੀਆਂ ਨੇ ਨਾ ਉਹ ਵੀ ਪੁਰਾਣੀਆਂ ਨਾਲ ਐਡਜਸਟ ਹੋ ਗਈਆਂ ਹਾਂ ਅਨਾਰ ਨਾਲ ਲੜਨ ਲੱਗੇ ਲੱਗਦਾ ਆਪਸ ਮਗਰ ਇਹ ਸ਼ਰੀਫ ਹੈ ਲੜਦੇ ਵੀ ਨਹੀਂ ਹੈਗੇ ਆਪਸ ਦੇ ਵਿੱਚ ਇਹ ਜਿਹੜਾ ਨਰ ਆਇਆ ਵੇਖੋ ਨਾ ਨਾਰੇ ਸਾਈਜ਼ ਦੇ ਵਿੱਚ ਵੱਡਾ ਹੈ ਸਾਡੇ ਵਾਲਾ ਨਰ ਛੋਟਾ ਆ ਸਾਨੂੰ ਇੰਝ ਲੱਗ ਰਿਹਾ ਸਾਡੇ ਨਰ ਦੀ ਨਸਲ ਹੋ ਰਿਹਾ ਜਾਂ ਫਿਰ ਇਹਦੀ ਏਜ ਜ਼ਿਆਦਾ ਵਾ ਬਰਲੇ ਕੇ ਮਾਸ਼ਾਅੱਲਾ ਇਕੱਠੀਆਂ ਹੋਈਆਂ ਨੇ ਹੁਣ ਮੈਂ ਲੈ ਕੇ ਆਇਆ ਗਾਜਰਾਂ ਬਰੀਕ ਬਰੀਕ ਬੁਰਾਕ ਵਾਸਤੇ ਤੇ ਲੱਗਾ ਇਹਨਾਂ ਨੂੰ ਧੋ ਕੇ ਠੀਕ ਹੈ ਜੀ ਉਹਨੂੰ ਬਾਹਰ ਖੁੱਲੀ 'ਚ ਪਾਉਣਾ ਹੈ ਤਾਂ ਕਿ ਖਾਵੇ ਕਿਉਂਕਿ ਉਦੋਂ ਡਾਕਟਰ ਨੇ ਕਿਹਾ ਸੀਗਾ ਕਿ ਇਹਨੂੰ ਨਾ ਆਪਣਾ ਕਿਸੇ ਇਹ ਜਿਗਰ ਦਾ ਟ੍ਰੀਟਮੈਂਟ ਕਰੋ ਇਹਨੂੰ ਹੀਟ ਆ ਜਿਗਰ ਦੇ ਵਿੱਚ ਹਾਂਜੀ ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਨੇ ਸਾਰੇ ਵੀਰਾਂ ਭਰਾਵਾਂ ਦਾ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਸ਼ੌਕ ਵਲੌਗਸ ਦੇ ਵਿੱਚ ਦੋਸਤੋ ਤੇ ਇਹ ਸਭ ਤੋਂ ਪਹਿਲੇ ਜਨਾਬੇ ਵਾਲੀ ਤੁਹਾਨੂੰ ਦੱਸਾਂਗਾ ਉਦੋਂ ਨਾਮ ਤਾਂ ਗਿਆ ਸੀ ਘੋੜੇਦਾਨ ਚੈੱਕ ਕਰਕੇ ਕਿ ਉਹਨਾਂ ਨੇ ਅੱਖਾਂ ਵੇਖਿਆ ਉਹਨੇ ਕਿਹਾ ਜੀ ਇਹਨੂੰ ਲੀਵਰ ਦਾ ਮਸਲਾ ਵੀ ਹੈ ਇਹਨੂੰ ਗਰਮੀ ਆ ਇਹਨੂੰ ਦੇਸੀ ਤਰੀਕੇ ਨਾਲ ਠੀਕ ਕਰਨਾ ਜਾਂ ਦਵਾਈਆਂ ਦੇਣੀਆਂ ਕਹਿੰਦਾ ਤੁਹਾਡੇ ਤੇ ਡਿਪੈਂਡ ਕਰਦਾ ਬਰਲ ਸਭ ਤੋਂ ਪਹਿਲੇ ਇਹਦਾ ਲੀਵਰ ਦਾ ਕੰਮ ਕਰੋ ਤੇ ਅਸੀਂ ਕਿਹਾ ਤੇ ਦੂਸਰਾ ਨੇ ਕਿਹਾ ਇਹਨੂੰ ਖੂਨ ਦੀ ਕਮੀ ਨਹੀਂ ਹੈ ਕਮਜ਼ੋਰ ਆ ਹਲੇ ਤੇ ਤੁਸੀਂ ਇਹਦੀ ਸਿਹਤ ਨੂੰ ਥੋੜਾ ਜਿਹਾ ਨਾ ਅਪ ਕਰੋ ਤੇ ਅਸੀਂ ਕਿਹਾ ਸਭ ਤੋਂ ਬਿਹਤਰੀਨ ਸੋਰਸ ਜਿਹੜਾ ਹੈਗਾ ਆਇਰਨ ਦਾ ਉਹ ਗਾਜਰਾਂ ਨੇ ਠੀਕ ਹੈ ਤੇ ਇਹ ਲਿਆ ਕੇ ਸ਼ੁਰੂ ਕਰਦੇ ਹਾਂ ਗਾਜਰਾਂ ਇਹਨੂੰ ਬਾਕੀ ਉਹਨਾਂ ਕੋਲ ਲੂਸਣ ਵਗੈਰਾ ਪੱਠੇ ਛੱਟੇ ਤੁਸੀਂ ਪਾ ਰਹੇ ਵਿੱਚ ਹਾਲੋ ਵੀ ਜਾਂ ਪਾਲਕ ਵਗੈਰਾ ਉਹਨਾਂ ਕੋਲ ਬਿਲਕੁਲ ਪਰਫੈਕਟ ਆ ਬਰਲ ਤੁਸੀਂ ਕੋਈ ਚੀਜ਼ ਕਰੋ ਮੈਂ ਕਿਹਾ ਹਥਿਆਤ ਨਾਲ ਜੈਟੀ ਭਾਰ ਸਿਰਪ ਜਿਹੜਾ ਉਹ ਵੀ ਸ਼ੁਰੂ ਕਰਾਉਂਦੇ ਆ ਤਾਂ ਕਿ ਥੋੜਾ ਜਿਹਾ ਫਾਸਟ ਗਰੋਇੰਗ ਹੋਵੇ ਨਾਲ ਜਿਹੜੀਆਂ ਗਾਜਰਾਂ ਕੋ 5-7 ਕਿਲੋ ਡੇਲੀ ਜਿਹੜੀ ਹੈ ਨਾ ਯਾਨੀ 2-3 ਦਿਨਾਂ 'ਚ ਇੱਕ ਅੱਧਾ ਬੋਰਾ ਜਿਹੜਾ ਨਾ ਉਹਨੂੰ ਖਿਲਾ ਦਿਆ ਕਰੀਏ ਹੁਣ ਮੈਂ ਲੱਗਾ ਜਨਾਬ ਗਾਜਰਾਂ ਨੂੰ ਖੋਲਣ ਬਰੀਕ ਗਾਜਰਾਂ ਲੈ ਕੇ ਆ ਜਿਹੜੀਆਂ ਖਾਣ 'ਚ ਆਸਾਨੀ ਹੋਵੇ ਇਹਨਾਂ ਨੂੰ ਧੋ ਕੇ ਵਾਸ਼ ਕਰਕੇ ਠੀਕ ਆ ਜੀ ਤਸਲਾ ਭਰ ਕੇ ਕੋਈ 5-7 ਕਿਲੋ ਜਿਹੜੀਆਂ ਲੈ ਕੇ ਸੱਟ ਕੇ ਆਣਾ ਤਾਂ ਕਿ ਆਰਾਮ ਨਾਲ ਖਾਂਦਾ ਰਹੇ ਪਰ ਚੱਲ ਗਿਆ ਜੇ ਠੀਕ ਹੈ ਇੱਕ ਵਾਰੀ ਨਾ ਵੈਸੇ ਵੀ ਸਾਫ ਸੁਥਰੀਆਂ ਸੀਗੀਆਂ ਧੋਤੀਆਂ ਸੀ ਪਹਿਲੇ ਬਾਰਾ ਲੈ ਕੇ ਇੱਕ ਦਫਾ ਫਿਰ ਧੋਤੀਆਂ ਜਾਣਗੀਆਂ ਨਾ ਐ ਮਿੱਟੀ ਘਟਾ ਇਹਨਾਂ 'ਚ ਨਿਕਲ ਜਾਏਗਾ ਮਿੱਟੀ ਘਟਾ ਕੱਢ ਕੇ ਇਹਨਾਂ 'ਚੋਂ ਤੇ ਫਿਰ ਜਨਾਬ ਬਰਾਗ ਨੂੰ ਪਾ ਕੇ ਆਨੇ ਛੱਡਦੇ ਖੁੱਲੀ ਮੇਰਾ ਲੈ ਵੀ ਗਾਜਰਾਂ ਖਾ ਪੋਲੇ ਪੋਲੇ ਇਹਨੂੰ ਅੱਛੇ ਤਰੀਕੇ ਨਾਲ ਇੱਕ ਵਾਰੀ ਸਾਫ਼ ਕਰਾਂਗਾ ਆ ਵੇਖੋ ਮਿੱਟੀ ਇੰਨੀ ਹੈ ਤਾਂ ਨਹੀਂ ਬਰਲ ਜਿਹੜੀ ਹੋਣੀ ਹੈ ਨਾ ਫਿਰ ਵੀ ਪਾਣੀ ਮੈਲਾ ਹੋਣਾ ਸ਼ੁਰੂ ਹੋ ਗਿਆ ਵੇਖੋ ਜਿਹੜੀ ਕੋਈ ਮਿੱਟੀ ਹੋਣੀ ਆ ਉਹ ਝੜ ਜਾਣੀ ਹੋਏ ਹੋਏ ਪਾਣੀ ਕੱਢ ਕੇ ਇੱਕ ਵਾਰੀ ਉਤਾਰ ਕੇ ਦੂਜੀ ਵਾਰੀ ਫਿਰ ਸਾਫ਼ ਪਾਣੀ ਪਾ ਕੇ ਤੇ ਐਂ ਜ਼ਰਾ ਸਾਫ਼ ਸੁਥਰੀਆਂ ਕੱਢ ਕੇ ਪਾ ਕੇ ਆਵਾਂਗਾ ਉਹਨੂੰ ਐਂ ਤਾਰੀਆਂ ਨੇ ਹੁਣ ਸਾਫ਼ ਹੋ ਗਿਆ ਕਹਿੰਦਾ ਸ਼ੀਸ਼ੇ ਵਰਗਾ ਪਾਣੀ ਹੋ ਗਿਆ ਬਿਲਕੁਲ ਠੀਕ ਆ ਜੀ ਸਾਫ਼ ਸੁਥਰੀਆਂ ਜਿੱਦਾਂ ਦੀਆਂ ਆਪਾਂ ਖਾਣੇ ਸਾਫ਼ ਸ਼ੈ ਕਰਕੇ ਉੱਦਾਂ ਦੀ ਘੋੜੇ ਨੂੰ ਖਿਲਾਉਣੀ ਚਾਹੀਦੀ ਕਿਉਂਕਿ ਇਹਨਾਂ ਦਾ ਪੇਟ ਨਹੀਂ ਖਰਾਬ ਹੁੰਦਾ ਇਹਨਾਂ ਨੂੰ ਬੰਨ ਨਹੀਂ ਬਣਦਾ ਇਹ ਚੈੱਕ ਕਰੋ ਠੀਕ ਹੈ ਐਨ ਯੈਸ ਹੋ ਗਿਆ ਜੀ ਹੁਣ ਚੱਲਦੇ ਆ ਜਨਾਬ ਰਾਖ ਨੂੰ ਪਾ ਕੇ ਆਨੇ ਮੇਰੇ ਕੰਮ ਦੇਖੋ ਮੈਂ ਇੱਦਾਂ ਇਹਨੂੰ ਨਾ ਲਿਆ ਕੇ ਬਾਲਟੀ ਸਮੇਤ ਹੀ ਰੱਖ ਦਿੱਤਾ ਮੈਂ ਪਹਿਲਾਂ ਪਾਣੀ ਵੀ ਨਾਲੇ ਕੱਢ ਕੇ ਗਾਜਰਾਂ ਖਾ ਵਿੱਚ ਕਿਉਂਕਿ ਖੁੱਲੀ ਤੋਂ ਥੋੜ੍ਹਾ ਜਿਹਾ ਹਟਾ ਕੇ ਬੰਨਿਆ ਹੋਇਆ ਸੀਗਾ ਧੁੱਪ ਤੇ ਸੁਬਾਹ ਦਾ ਕੱਢਿਆ ਬਾਹਰ ਤੇ ਇਹਨੂੰ ਮੈਂ ਨਾ ਕੱਲੀ ਕੱਲੀ ਕਰਕੇ ਗਾਜਰਾਂ ਪਾਉਣਾ ਆ ਨਾਲੇ ਮੈਂ ਕਿਹਾ ਪਾਣੀ ਪੀ ਨਾਲੇ ਗਾਜਰਾਂ ਖਾ ਹਾਂ ਕਿਆ ਬਾਤ ਹੈ ਇਕੱਠਾ ਹੀ ਕੰਮ ਹੋ ਰਿਹਾ ਨਾਲ ਪਾਣੀ ਦੀ ਕਮੀ ਵੀ ਪੂਰੀ ਹੋ ਰਹੀ ਤਾਕਤ ਵੀ ਜਾ ਰਹੀ ਹੈ ਲੋ ਜੀ ਗਾਜਰਾਂ ਮਾਸ਼ਾਅੱਲਾ ਛੱਡ ਦਿੱਤੀਆਂ ਇਹਨੂੰ ਬਾਲਟੀ ਇੱਕ ਇੰਨੀਆਂ ਖਾ ਜਾਏਗਾ ਤੇ ਸ਼ਾਮ ਨੂੰ ਫੇਰ ਇੱਕ ਵਾਰੀ ਪਾ ਦਿਆਂਗੇ ਠੀਕ ਹੈ ਅਜੇ ਇਹਨੂੰ ਪੱਠੇ ਐਸੇ ਕਰਕੇ ਨਹੀਂ ਪਾਇਆ ਕਿ ਕਿਤੇ ਨਵੀਂ ਆ ਵੱਢਣੇ ਵਾਲੇ ਬਾਕੀ ਅੱਬੂ ਕਹਿੰਦਾ ਕਿ ਇਹਨੂੰ ਗਾਜਰਾਂ ਹੀ ਪਾਓ ਪਹਿਲੇ ਮੈਂ ਖਾਲੀ ਪੇਟ ਖਾਏਗਾ ਤੇ ਇਹਨੂੰ ਸਕੂਨ ਹੋਏਗਾ ਨਰਮ ਨਰਮ ਗਾਜਰਾਂ ਬਰੀਕ ਬਰੀਕ ਦੀਆਂ ਛੋਟੀਆਂ ਛੋਟੀਆਂ ਦੇਖੋ ਤਾਂ ਕਿ ਇਹ ਚਬਾਣੀਆਂ ਖਾਣੀਆਂ ਵੀ ਆਸਾਨ ਹੋਣੀਆਂ ਆ ਬਹੁਤੇ ਮੋਟੇ ਗੋਲ ਵਾਲੀਆਂ ਲਿਆਏ ਨਹੀਂ ਮੈਂ ਬਰੀਕ ਬਰੀਕ ਗਾਜਰਾਂ ਆ ਮਾਸ਼ਾਅੱਲਾ ਲੱਗਾ ਖਾਣ ਮੈਨੂੰ ਤਾਂ ਲੱਗਦਾ ਜਿੱਦਾਂ ਦੀ ਫੇਵਰੇਟ ਡਿਸ਼ ਹੀ ਹੁੰਦੀ ਗਾਜਰਾਂ ਦਹੀਂ ਕਰਕੇ ਨਾ ਨਾਰਮਲ ਜਿਹਾ ਜ਼ਰਾ ਥੋੜਾ ਜਿਹਾ ਗਰਮ ਜਿਹਾ ਦਹੀਂ ਖਿਲਾ ਰਿਹਾ ਪਹਿਲਾਂ ਇਹਨੂੰ ਕੈਪਸੂਲ ਦਿੱਤਾ ਮੈਦੇ ਵਾਲਾ
ठीक है हम थोड़ा जा कट के ताकि ना ये बाहर ना कटे हुण चम्मच ਨਾਲ थोड़ा थोड़ा दही खिला रहा वेखो एक दिहाड़ी जी की अद्धी दिहाड़ी ਦੇ ਵਿੱਚ ਕੀ ਹਾਲ ਹੋਵੇ ਤੀ ਦਵੇ ਅੜਾ ਖਾ ਗਿਆ ਨਾ ਜਿਹਦੇ ਪਚਾ ਗਿਆ ਬਾਕੀ ਅੱਗੇ ਇੱਕ ਖੜਾ ਸੀਗਾ ਨੇ ਲੱਗ ਮੈਂ ਪੈਰ ਕੀਤਾ ਇਹਨੇ ਮੇਰੇ ਪੂਛ ਹਿਲਾਈ ਵੇਖ ਕੇ ਮੈਂ ਕਿਹਾ ਅੱਲਾ ਤੰਦਰੁਸਤੀ ਦੇਵੇ ਹਿੰਮਤ ਨਹੀਂ ਹਾਰਿਆ ਜਦੋਂ ਤੱਕ ਜਾਨਵਰ ਦੇ ਨਾਲ ਮਾਲਕ ਵੀ ਹਿੰਮਤ ਨਾ ਹਾਰੇ ਬਾਕੀ ਸ਼ਿਫਾ ਦੇ ਅੱਲਾ ਦੇ ਤਰਫੋਂ ਬਿਮਾਰੀ ਵੀ ਅੱਲਾ ਦੀ ਤਰਫੋਂ ਆ ਕੀ ਕਹਿ ਸਕਦੇ ਹਾਂ ਦੱਸੋ बाकी इंशाल्लाह अल्लाह करम करेगा कोशिश कर रहे हैं थोड़ी दुआ चाहिए है इंशाल्लाह अल्लाह करम करेगा ठीक हो जाएगा ये देखो ना मैं सिर्फ अपने मुंह ला रहा हाँ दही वो अपनी जुबान ना खा रहा है ना मतलब वो खा रहा थोड़ा थोड़ा दिल कर रहा है 2-4 चमचे खिलानी है ठहर के फिर खिला रहे हैं बस स्नैन मार छाल जरा स्नैन कहता कि अज कहता इन्हें बच्चे वाली टिकटॉक वेख ली कहता असं भी बच्चे उत्ते बह के सवारी करा करनी अगों फड़ के रख के जगह नत्थ तो नहीं घोड़ा नहीं लत्त कराउंदा हाँ चल हुन चढ़ जा मार छाल मार जफा मार बस ठीक जफा मार शाबाश दो बार नत्थ फड़ ला दो बार नत्थ फड़ ला घोड़े दूरे कर ला जरा उरे लिया पहले पदरे लिया लिया शाबाश उत्ते बह जा जरा रस्सा ढिला करके टोर के लिया ना रस्सा कर ढिला कर दे हाँ इदा लिया उरे लिया उरे पक्की ते लिया पिछो एक माड़ा जानू ਉਹ ਇੱਕ ਜਣਾ ਪਿੱਛੋਂ ਇੱਕੋ ਜ਼ਰਾ ਇਦਾਂ ਚੱਲ ਛਾਵੇਂ ਬਹਿ ਉੱਤੋਂ ਬਹਿ ਤੂੰ ਬਹਿ ਜਾ ਨਾ ਬਹਿ ਜ਼ਰਾ ਨੱਥ ਨੂੰ ਫੜ ਲਈ ਇੱਥੇ ਸਾਡਾ ਤੋਂ ਹੱਥ ਰੱਖ ਲਈ ਨੱਥ ਨੂੰ ਚੱਲ ਪਰੇ ਨੂੰ ਜਾ ਪਰੇ ਥੋੜਾ ਪਰੇ ਹੋ ਕੇ ਚੱਲ ਮਾਰ ਛਾਲ ਮਾਰ ਇੰਨੇ ਦੇ ਨੂੰ ਤੇ ਲੈ ਫੜ ਕੇ ਰੱਖ ਛਾਵੇਂ ਜ਼ਰਾ ਡੱਕ ਕੇ ਰੱਖ ਸ਼ਾਬਾਸ਼ ਛਾਵੇਂ ਸਾਡਾ ਨੂੰ ਫੜ ਲੈ ਤੇ ਕੰਨਾਂ ਲਾਗੋ ਫੜ ਲੈ ਇਹਨੂੰ ਕੰਨਾਂ ਲਾਗੋ ਰੱਸੀਆਂ ਫੜ ਲਾ ਛਾਵੇਂ ਟੋਰ ਢਿੱਲਾ ਕਰਕੇ ਉਹ ਤੂੰ ਇੱਕ ਪਿੱਛੋਂ ਮਾੜਾ ਜਾ ਢਿੱਲਾ ਕਰ ਤੂੰ ਥੋੜਾ ਢਿੱਲਾ ਰੱਖ ਛਾਵੇਂ ਨੂੰ ਢਿੱਲਾ ਕਰੂੰਗਾ ਤਾਂ ਤੁਰੂਗਾ ਚੱਲ ਰਸਾ ਉਹ ਢਿੱਲਾ ਕਰ ਹਾਂ ਹੁਣ ਟੋਰ ਪਿਛਲਾ ਦੇ ਮਿੰਟ ਜੇ ਲੱਤ ਮਾਰ ਹਾਂ ਸ਼ਾਬਾਸ਼ ਕੀ ਬਣਾ ਦੇ ਲਾ ਸ਼ੁਗਰ ਬਚ ਗਿਆ ਅੱਛਾ ਨਿਕਲਿਆ ਘੋੜੇ ਆ ਰਹੀ ਸ਼ੂਗਰ ਕਰਕੇ ਥੱਲਾ ਦੀ ਘੋੜੇ ਦੇ ਨਾ ਮੂੰਹ ਚ ਹੁੰਦਾ ਵਾ ਘੜਿਆਲਾ ਨਾਲੇ ਨੇ ਇਹਨੇ ਨੱਥ ਨੂੰ ਰੱਸੀਆਂ ਨਹੀਂ ਇਹਨਾਂ ਨੂੰ ਨਹੀਂ ਪਾਈਦਾ ਦੂਜੀ ਗੱਲ ਇਹ ਆ ਕਿ ਇਹਨੇ ਦੋਵਾਂ ਪਾਸੇ ਨੱਥ ਨੂੰ ਰੱਸੀਆਂ ਨਹੀਂ ਹੈਗੀਆਂ ਫੜ ਕੇ ਰਾਮ ਨਾਲ ਤੋੜ ਦੇ ਨਾ ਇਹਨੇ ਕਿਤੇ ਓਪਰੇ ਜਗ੍ਹਾ ਤੇ ਹੋਣਾ ਜਿੱਥੇ ਜਾਣਦਾ ਨਾ ਹੋਇਆ ਕਿਸੇ ਸ਼ਹਿਰ ਨੂੰ ਵੇਖਿਆ ਨਾ ਹੋਇਆ ਇਹਨੇ ਮਤਲਬ ਕਿ ਗੈਰ ਏਰੀਏ ਦੇ ਵਿੱਚ ਉੱਥੇ ਥੋੜਾ ਨਰਵਸ ਹਾਂ ਜਿੱਥੇ ਨਰਵਸ ਹੈ ਨਾ ਉੱਥੇ ਸਹੀ ਕਰਨਾ ਹਾਂਜੀ ਬਚ ਗਿਆ ਸ਼ੁਕਰ ਕਰ ਬਚਤ ਹੋ ਗਈ ਹੈ ਨਹੀਂ ਤੇ ਅੱਜ ਲੱਤ ਮਾਰ ਜੁਮੇ ਮੁਬਾਰਕ ਦੀ ਲੱਤ ਮਾਰ ਹੋਈ ਸੀ ਅੱਲਾ ਮਾਫੀ ਦੇ ਹੁਣ ਇਹਨਾਂ ਦੇ ਕਾਬੂ ਨਹੀਂ ਆਉਂਦਾ ਪਿਆ ਅੱਗੇ ਇਹਦੇ ਪਿੱਛੇ ਲੈ ਉਹ ਖੇਤੋਂ ਹੋ ਜਾਣਾ ਹੀ ਦੇਖੀ ਉਹ ਛਾਵੇਂ ਪਾਣੀ ਲੱਗਾ ਪੱਠੇ ਖਰਾਬ ਕਰੂ ਉਹਨੇ ਪੂਛ ਚੱਕ ਲਈ ਮਸਤ ਗਿਆ ਆ ਗਿਆ ਬਾਹਰ ਆ ਲੈਂਦੇ ਨੂੰ ਜਰਾ ਇਧਰੋਂ ਸਾਰੇ ਆਨੇ ਛਾਮੇ ਇਧਰੋਂ ਜਾ ਕੇ ਢਾਲਾ ਉਹ ਬਾਅਦ ਫੜਿਆ ਗਿਆ ਖਲੋ ਗਿਆ ਗਾਂ ਦੇ ਆ ਕੇ ਕੋਲੋਂ ਨਾ ਚੱਲਾ ਕਿਤੇ ਦੁਬਾਰਾ ਟਰਾਈ ਮਾਰ ਕੋਸ਼ਿਸ਼ ਕਰਦੇ ਆ ਨਾ ਸੱਟ ਲੱਗ ਜਾਣੀ ਇਹਨੂੰ ਰੱਸੀਆਂ ਪਾਈਆਂ ਹੁਣ ਨੱਥ ਨੂੰ ਫੇ ਆ ਫੜ ਲਾ ਯਾਰ ਥੱਲੋਂ ਰੱਸੀ ਫੜਾ ਮੂੰਹ ਵਾਲ ਕਿੱਧਰ ਜਾਈਆ ਨਾ ਦੇ ਫੜ ਗਿਆ ਬਸ ਠੀਕ ਹੈ ਚੱਲ ਸਹੀ ਹੈ ਇਹਨੂੰ ਬੰਨ ਦੇ ਉਹ ਪਰੇ ਦਰਖਤ ਨਹੀਂ ਬੰਨਦੇ ਓਏ ਉਹ ਪਰੇ ਬੰਨ ਦਰਖਤ ਨਾਲ ਪਰੇ ਬੰਨ ਦਰਖਤ ਨਾਲ ਉਹ ਤੁਰਿਆ ਹੈਗਾ ਹੁਣ ਮੈਂ ਤੇ ਆਦੀ ਨੇ ਇੰਜੈਕਸ਼ਨ ਲਾਇਆ ਜੀ ਠੀਕ ਹੈ ਐਂਟੀਬਾਇਓਟਿਕ ਅੱਛਾ ਧੁੱਪ ਤੇ ਬਿਠਾਇਆ ਮੈਂ ਇੱਥੇ ਤੇ ਉੱਠ ਕੇ ਜਾ ਕੇ ਨਾ ਛਾਂ ਤੇ ਜਾ ਕੇ ਬਹਿ ਗਏ ਤਾਂ ਧੁੱਪ ਚੁੱਭਦੀ ਹੁੰਦੀ ਹੈ ਇਹਨਾਂ ਨੂੰ ਮੈਂ ਕਹਿੰਦਾ ਧੁੱਪੇ ਰਵੇ ਠੀਕ ਆ ਮਗਰ ਆਪਣੀ ਮਰਜ਼ੀ ਨਾਲ ਉੱਠ ਕੇ ਜਾ ਕੇ ਉਹ ਛਾਂ ਤੇ ਜਾ ਕੇ ਬਹਿ ਗਿਆ ਥੋੜੀ ਡੀਹਾਈਡਰੇਸ਼ਨ ਵੀ ਹੋਈ ਹੈ ਇਹਨੂੰ ਯਾਨੀ ਪਾਣੀ ਦੀ ਕਮੀ ਵੀ ਬਾਕੀ ਇਹ ਕਿ ਅੱਲਾ ਦਾ ਸ਼ੁਕਰ ਹੈ ਦਹੀਂ ਸ਼ਹੀ ਖਿਲਾਉਣ ਤੋਂ ਬਾਅਦ ਉਮੀਦ ਆ ਕਿ ਨੇ ਉਲਟੀ ਨਹੀਂ ਕੀਤੀ ਆਹ ਹਲਕਾ ਜਿਹਾ ਯੈਲੋ ਜਿਹਾ ਨਿਸ਼ਾਨ ਆ ਪਤਾ ਨਹੀਂ ਮੋਸ਼ਨ ਕੀਤਾ ਜਾਂ ਕੀ ਹੁੰਦਾ ਹੀ ਲੱਗਦਾ ਬਾਕੀ ਦੇ ਨੇ ਕਿਤੇ ਕੋਈ ਨਜ਼ਰ ਨਹੀਂ ਆਉਂਦੀ ਜ਼ਾਹਰੀ ਕੋਈ ਉਲਟੀ ਕੀਤੀ ਹੋਵੇ ਮੋਸ਼ਨ ਵਗੈਰਾ ਵੀ ਲੱਗ ਰਹੇ ਠੱਲ ਗਏ ਆ ਤੇ ਬਸ ਪਾਣੀ ਦੀ ਕਮੀ ਹੈ ਜਿਹੜੀ ਉਹ ਇੰਜੈਕਸ਼ਨ ਲਾਇਆ ਥੋੜੀ ਦੇਰ ਤੱਕ ਇਹਨੂੰ ਕੋਈ ਲਿਕਵਿਡ ਥੋੜੀ ਜਿਹੀ ਚੀਜ਼ ਹੋਰ ਦੇਣਾ ਆ ਦਹੀਂ ਖਿਲਾਣਾ ਬਲਕਿ ਥੋੜਾ ਪਤਲਾ ਕਰਕੇ ਕਿ ਅੰਦਰ ਵੀ ਕੋਈ ਚੀਜ਼ ਜਾਵੇ
ਇਹਦੇ ਪੇਟ ਨੂੰ ਆਸਰਾ ਹੋਵੇ। ਸੁਸਤ ਹੋ ਗਿਆ ਵੇਲਾ, ਐਡਾ ਸੋਹਣਾ ਸੀਗਾ ਹੈ। ਦੁੱਖ ਜਿਹੜਾ ਨਾ ਝੱਟ ਘੜੀਆਂ 'ਚ ਕੀ ਕੁਛ ਕਰ ਦਿੰਦਾ। ਹੁਣ ਇਹਨੂੰ ਮੈਂ ਇੱਥੇ ਤਾੜ ਦਿੱਤਾ ਆ ਤੇ ਉਹ ਸੁੱਤਾ ਪਿਆ ਹੈ। ਠੀਕ ਆ, ਵਿੱਚ ਵੀ ਕੱਪੜਾ ਲਪੇਟਿਆ, ਉੱਪਰ ਵੀ ਕਮਰੇ ਦੇ ਵਿੱਚ ਅੰਦਰ ਰੱਖਿਆ ਹੋਇਆ ਆ। ਬਾਕੀ ਹੁਣ ਹਵੇਲੀ ਚੱਲਾਂ ਆ, ਆਣ ਕੇ ਦੇਖਦਾ ਅੱਲਾ ਖੈਰ ਕਰੇ ਕੀ ਕਰਦਾ ਆ। ਦਹੀਂ ਖਿਲਾਇਆ ਸੀ, ਇੰਜੈਕਸ਼ਨ ਲਾਏ, ਸੁੱਤਾ ਪਿਆ ਹੁਣ। ਲੋ ਜੀ ਬਾਕੀ ਗੱਲਾਂ ਦੀਆਂ ਗੱਲਾਂ, ਡਿਸਪਲਿਨ ਚੈੱਕ ਕਰੋ ਤੁਸੀਂ ਹੈ। ਇਹ ਲੈਨ ਸਿਰ ਖੜੇ ਸਾਰੇ ਵੱਡੇ ਇਸ ਸਾਈਡ ਤੇ ਛੋਟੇ। ਮੈਂ ਕਿਹਾ ਨਜ਼ਾਰਾ ਆ ਗਿਆ। ਹਲੇ ਜਾਲੀ ਨਾ ਵੇਚਣ ਦੀ ਤੇ ਕਿਆ ਹੀ ਸੀਨ ਕੈਪਚਰ ਹੋਇਆ ਇਹ ਦੋਸਤੋ। ਲੈਨ ਸਿਰ ਸਾਰੇ ਬੈਠੇ ਆ, ਨਜ਼ਾਰਾ ਲੈ ਰਹੇ ਇੱਕ ਡਿਸਪਲਿਨ ਦੇ ਨਾਲ। ਭਲਾ ਕਿਉਂ ਡਿਸਪਲਿਨ ਨਾਲ ਲੈ ਰਹੇ? ਕੋਈ ਇੱਧਰ ਜ਼ਰਾ ਮਾਲ ਪਾਇਆ ਨਾ, ਇਹਨੂੰ ਜ਼ਰਾ ਬਘਿਆੜੀ ਦੀ ਵੀਡੀਓ ਬਣਾਈ ਆ ਤੇ ਉਹ ਵੇਖ ਕੇ ਤੇ ਸਾਰੇ ਡਿਸਪਲਿਨ 'ਚ ਲੱਗੇ ਕਿ ਸਾਡੀ ਵਾਰੀ ਵੀ ਆ ਗਈ। ਹਾਲਾਂਕਿ ਸੁਬਾਹ ਦੁੱਧ ਵੀ ਇਹਨਾਂ ਨੂੰ ਮੈਂ ਪਾ ਕੇ ਗਿਆ ਆ। ਐ ਤਰਤੀਬ 'ਚ ਖੜੇ ਕਿ ਹੁਣ ਸਾਡੀ ਵਾਰੀ ਕਿਦੋਂ ਆਏਗੀ। ਹੁਣ ਮੈਂ ਇਹਨਾਂ ਨੂੰ ਲਹਿਦਾ ਕਰਕੇ ਪਾਵਾਂਗਾ, ਨਿੱਕਿਆਂ ਨੂੰ ਲਹਿਦਾ ਤੇ ਵੱਡਿਆਂ ਨੂੰ ਲਹਿਦਾ। ਵੱਡੇ ਵੱਡੇ ਸਬਸਕ੍ਰਾਈਬਰ ਮਿਲਣ ਆਉਂਦੇ ਆ ਕਿ ਨਿੱਕਾ ਜਿਹਾ ਸਬਸਕ੍ਰਾਈबर ਵੀ ਸਾਨੂੰ मिलन आया भाई आज। ठीक है, वीडियो देखते हो हमारी कि नहीं? देखते हो? घोड़ा देखते हो? क्या देखते हो? डॉग देखते हो? क्या देखते हो? हैं बताओ ना, बोलो। हैं घोड़ा देखते हो? अच्छा लगता है घोड़ा आपको? लेके जाना साथ आपने? घर लेके जाना है? मोटरसाइकिल पे ले जाओगे? बिठा दें? पापा को बोलो साथ लेके जाना। पापा से पूछ लो ले जाए। रखना किधर है? तेरे साथ सोएगा रात को बेड पे? हाँ, सुला लेगा उधर। हाँ जी बाबा नाम पूछो। सुनैन साहब शौक होना चाहिए वा। क्या नाम है उसका? नहीं नहीं, घोड़े का नाम क्या? क्या नाम था उसका? बराक। ਇਹ ਦੱਸੋ ਹੁਣ ਕੀ ਕਹਿੰਦਾ ਤੁਹਾਨੂੰ ਜੀ? ये भाई मैनू उदन का कह दिया सी कि मैंने चाचू अरसलान के पास जाना है, मैंने उधर जाना है। ठीक है, मुझे लेके जाओ, मैंने घोड़े पे झूला लेना है। मैं कहा चलो फिर आओ चले ਅੱਜ ਜੁਮੇ ਦਾ ਦਿਨ ਇਹਨਾਂ ਦੇ ਭਾਈ ਜੀ ਬੱਚਿਆਂ ਨੂੰ ਲੈ ਕੇ ਤੇ ਸੁਨੈਨ ਭਾਈ ਪਹੁੰਚੇ ਸਾਡੇ ਕੋਲ। ਇਹ ਜਦੋਂ ਸੁਨੈਨ ਭਾਈ ਵੀ ਆਪਣੀ ਵਰਕਸ਼ਾਪ ਤੋਂ ਘਰ ਜਾਂਦੇ ਆ ਤੇ ਜਾਂਦਿਆਂ ਕਹਿੰਦਾ ਨਾ ਮੁਝੇ ਬਸ ਉਹ ਲਗਾ ਦੋ ਵੀਡੀਓ लगा के दो। ਨਿਆਣਾ ਫੈਨ ਹੋ ਗਿਆ ਨਾ ਸਾਡਾ, ਵੇਖ ਲਓ। ਲੱਗਾ ਜੀ ਹੁਣ ਇੱਥੇ। ਮੈਂ ਕਿਹਾ ਤੂੰ ਜ਼ਰਾ ਲੰਗਰ ਪਾਣੀ ਕਰ ਜ਼ਰਾ ਝੱਟ ਰੈਸਟ ਕਰ, ਫਿਰ ਤੈਨੂੰ ਘੋੜੇ ਤੇ ਕਾਠੀ ਕੁੱਠੀ ਪਾ ਕੇ ਦਿੰਨੇ ਆ ਭਾਈ। ਫਿਰ ਐਨਕ ਸ਼ੈਨਕ ਲਾ ਕੇ ਆਇਆ ਪ੍ਰੋਪਰ। ਮੈਂ ਤੁਹਾਨੂੰ ਦੱਸਾਂ ਅਗਲਾ ਖੁੱਸਾ ਪਾ ਕੇ ਆਇਆ ਭਾਈ। ਇਹਨੇ ਕਿਹਾ ਵੀਡੀਓ ਸ਼ੀਡੀਓ ਬਣਾਣੀ पूरी चास आएगी जरा। हैं ऐनक लगा के वीडियो बनाओगे फिर घोड़े के ऊपर बैठ के? डर तो नहीं लगता आपको? नहीं लगता घोड़े से डर? चलो लग जाता पता भी, अल्लाह खैर करे। पहले खा पी लो ना, फिर आपको देते हैं झूले घोड़े के ऊपर। तो बाद उधर रखे ਸੀਗੇ। ਹੁਣ ਧੁੱਪ ਦਾ ਕਰਕੇ ਨਾ ਜਿਵੇਂ ਜਿਵੇਂ ਧੁੱਪ ਘਟਦੀ ਜਾਂਦੀ ਹੈ ਨਾ, ਜਗ੍ਹਾ ਬਦਲਦੇ ਜਾ ਰਹੇ ਆ ਕਿ ਕੱਲ ਦੀ ਥੋੜੀ ਸਫ਼ਰ ਦੀ ਥਕਾਵਟ ਹੈ ਇਹਨਾਂ ਨੂੰ। ਤੇ ਬਾਕੀ ਨਾ ਪਰਲੀ ਤਿੱਤਰੀ ਬੜੀ ਲੱਗੀ ਸੀਗੀ ਕਰਨ ਦੇ ਨਾਲ ਨਾ, ਮਿੱਟੀ ਬੜੀ ਫੁੱਲਣ ਲੱਗੀ ਸੀ। ਤੇ ਕੁਝ ਨਹੀਂ ਸੀਗਾ, ਸਬਰ ਕਰੋ, ਬੜਾ ਜਲਦ ਤੁਹਾਡਾ ਇਨਸ਼ਾਅੱਲਾ ਇੰਤਜ਼ਾਮ ਕਰਦੇ ਆ ਤੇ ਫਿਰ ਤੁਹਾਨੂੰ ਮਿੱਟੀ ਦੀ ਛੱਡਾਂਗੇ। ਇਹ ਮੈਨੂੰ ਦੋਸਤੋ ਨਸਲਾਂ ਦੇ ਵਿੱਚ ਫਰਕ ਲੱਗਦਾ ਇਹਨਾਂ ਦੇ। ਜਿੱਦਾਂ ਨਾ ਆਹ ਤੇ ਦੋਵੇਂ ਇੱਕੋ ਜਿਹੇ ਆ, ਇਹ ਵੇਖੋ ਇਹਦਾ ਫਰਕ ਹੈ ਨਾ, ਇਹਦੇ ਕਲਰ ਸ਼ਲਰ ਦਾ, ਰੰਗਤ ਦਾ, ਹਿਸਾਬ ਕਿਤਾਬ ਦੀ ਸਮਝ ਨਹੀਂ ਆ ਰਹੀ ਹੈਗੀ। ਇਹ ਫੀਮੇਲ ਹੋਰ ਨਸਲ ਦੀ ਲੱਗਦੀ ਹੈ। ਹੁਣ ਪਤਾ ਨਹੀਂ ਇਹ ਛੋਟੀ ਹੈ। ਇਹ ਕਮੈਂਟ ਕਰਕੇ ਦੱਸੋ ਕੋਈ ਇਸ ਤਰ੍ਹਾਂ ਦਾ ਸ਼ੌਕੀਨ ਹੋਵੇ ਦੋਸਤ ਵੀ, ਜਿਹੜਾ ਨਾ ਉਹਨੂੰ ਪਤਾ ਹੋਣਾ ਬਿਹਤਰ ਕਿ ਕੀ ਗੱਲਬਾਤ। ਮੈਨੂੰ ਤਾਂ ਲੱਗਦਾ ਹੈ ਕਿ ਨਸਲ ਦਾ ਹੀ ਫਰਕ ਇਹਨਾਂ ਦਾ। ਇਹ ਵੀ ਹੋ ਸਕਦਾ ਵਾ ਕਿ ਉਹਦੀ ਉਮਰ ਥੋੜੀ ਹੋਵੇ। ਜਿਹੜਾ ਕੋਈ ਸ਼ੌਕੀਨ ਵਾਲੇ ਤਿੱਤਰ ਰੱਖਦਾ ਆ ਉਹ ਸਾਨੂੰ ਦੱਸੋ ਮੇਰਾ ਵੀਰ ਕਿ ਇਹਦੀ ਏਜ ਵੀ ਨਹੀਂ ਲੱਗਦੀ। ਇਹਦੇ ਵੀ ਕਿੱਲ ਨਿੱਕੇ ਨਿੱਕੇ ਨਿਕਲੇ ਹੋਏ ਆ, ਉਹਦੇ ਵੀ ਕਿੱਲ ਨਿਕਲੇ ਆ। ਆਹ ਤੇ ਫਿਰ ਮੇਲ ਦੇ ਤੇ ਕਮਾਲ ਹੀ ਕਿਆ ਹੀ ਬਾਤ ਹੈ ਨਾ, ਮੇਲ ਦੇ ਤੇ ਕਿੱਲ ਹੀ ਬੜੇ ਵੱਡੇ ਆ। ਓਏ ਸਾਰੇ ਲੱਗ ਗਏ ਰੌਲਾ ਪਾਉਣ। ਇਹ ਬਘਿਆੜੀ ਫੀਮੇਲ ਹੈਗੀ ਜੀ, ਇਹ ਕਿਸੇ ਵੀਰ ਨੇ ਲੈਣੀ ਇਹਨਾਂ ਤੇ ਇਹ ਰਾਬਤਾ ਕਰ ਲਈ। ਇਹ ਗੁਲਟਰੀਆ ਮੇਲ ਜਿਹੜਾ ਜਨਾਬ ਇਹ ਸੇਲ ਹੋ ਗਿਆ। ਠੀਕ ਹੈ ਜੀ, ਇਹ ਗੁਜਰਾਤ ਜਾਣਾ ਜੀ। ਇਹ ਕੱਲ ਗੁਜਰਾਤ ਵਾਲੀ ਗੱਡੀ ਧਰ ਦੇਣਾ ਜਨਾਬ, ਇਹਨੇ ਗੁਜਰਾਤ ਚੱਲ ਜਾਣਾ ਜੀ। ਮੈਂ ਤੁਹਾਨੂੰ ਪਿਛਲੇ ਵਲੌਗ ਦੱਸਿਆ ਕਿਸੇ ਨੇ ਲੈਣਾ ਹੋਵੇ ਮਗਰ ਇਹ ਵੇਖ ਗਿਆ ਜਨਾਬ, ਟਿਕਟੋਕ ਤੇ ਵੀਡੀਓ ਲਾਈ ਸੀਗੀ, ਇਹ ਸੇਲ ਹੋ ਗਿਆ। ਇਹਦੀ ਆਵਾਜ਼ ਹੀ ਬੜੀ ਭਾਰੀ ਹੈ। ਰੋਕੀ ਵੀ ਤਾਂ ਲੱਗਾ, ਰੋਕੀ ਨੂੰ ਪਤਾ ਲੱਗ ਗਿਆ ਕਿ ਲੈ ਟਾਈਮ ਹੋਇਆ ਮਾਲ ਪਾਣੀ ਦਾ, ਉਹ ਵੀ ਰੋਕ ਪਾਉਣ ਲੱਗਾ ਹੋਇਆ। ਥੋੜਾ ਜਿਹਾ ਕੰਮ ਠੰਡਾ ਕਰ ਲਈਏ, ਦਲੀਆ ਲੈ ਗਰਮ ਬੜਾ ਵਾ, ਥੋੜਾ ਜਿਹਾ ਠੰਡਾ ਹੋਊਗਾ ਤੇ ਫਿਰ ਅਸਲ ਤਾਂ ਇਦਾਂ ਕਿਤੇ ਹੱਥ ਮਾਰਦੇ ਬਾਅਦ ਆਪਣੀ ਉਂਗਲਾਂ ਸੜਾ ਲੈਣੀਆਂ ਹੈ। ਉਹ ਮੈਂ ਕਿਹਾ ਅੰਦਰ ਲਿਆਣ ਪਾਈਏ ਨਾ, ਪੱਠਿਆਂ ਦਾ ਟਾਈਮ ਆ। ਆਹ ਬੱਚਿਆਂ ਨੂੰ ਸੱਚ ਬੱਚਿਆਂ ਨੂੰ ਠੰਡਾ ਕਰਕੇ ਇਹਨਾਂ ਨੂੰ ਪਾ ਕੇ ਇਹਨਾਂ ਨੂੰ ਡੱਕੀਏ, ਕਿਉਂਕਿ ਪੱਠੇ ਕੁਤਰਨੇ ਆ ਤੇ ਇਹਨਾਂ ਨੇ ਫਿਰ ਪੈਰਾਂ ਪੂਰਾਂ 'ਚ ਆ ਕੇ ਵੱਜਣਾ ਹੈ। ਲੋ ਵੀਰ ਜੀ ਚੈੱਕ ਕਰ ਲਓ। ਠੀਕ ਹੈ ਜੀ, ਇਹ ਗੰਦਮ ਦਾ ਦਲੀਆ
ਵਿੱਚ ਸਬਜ਼ੀ ਤੇ ਨਾਲ ਚਿਕਨ। ਠੀਕ ਆ ਜੀ, ਇਹ ਜਾਨਵਰ ਖਾ ਰਿਹਾ ਜੀ। ਤੇ ਇਹ ਹੁਣ ਦੀ ਫਰੈਸ਼ ਵੀਡੀਓ ਆ। 4:13 ਹੋ ਗਏ ਨਾ, ਚੈੱਕ ਕਰ ਲਓ। ਠੀਕ ਆ ਜੀ, 4:13 ਹੋ ਗਏ। 21 ਫਰਵਰੀ ਹੈ। ਇਹ ਜਾਨਵਰ ਜਨਾਬ ਖਾ ਰਿਹਾ। ਠੀਕ ਹੈ ਜੀ, ਇਹ ਸਾਡਾ ਰੂਲ ਅਸੂਲ ਆ। ਹਰ ਕਿਸੇ ਨੂੰ ਜਾਨਵਰ ਜਿਹਨੂੰ ਦੇਈਦਾ ਵਾ ਚੈੱਕ ਕਰਕੇ ਲਈਦਾ, ਚੈੱਕ ਕਰਕੇ ਦੇਈਦਾ। ਗਰਮ ਹਲੇ ਥੋੜਾ ਜਿਹਾ, ਇਸ ਕਰਕੇ ਰੋਕ ਕੇ ਖਾ ਰਿਹਾ ਹੈ। ਉਹ ਜੀ ਵੀਰੋ ਮਾਸ਼ਾਅੱਲਾ ਤੇ ਮਾਸ਼ਾਅੱਲਾ, ਅੱਲਾ ਦੇ ਕਰਮ ਬਾਰਿਸ਼ ਦੇ ਰਾਤ ਵੇਲੇ ਆਪਣੇ ਆਏ ਹੋਏ ਦਰਖਤ ਜਿਹੜੇ ਆ ਨਾ ਟੁੱਟ ਗਏ ਨੇ, ਤੇ ਉਹਨੇ ਦੇਖਾਂ ਕੱਢ ਲਈਆਂ। ਅੱਲਾ ਕਰੇ ਇਹ ਵੀ 2-4 ਦਿਨ ਤੱਕ ਉਮੀਦ ਹੈ ਕਿ ਇਨਸ਼ਾਅੱਲਾ। ਇਹ ਤਾਂ ਰੌਲਾ ਹੀ ਬੜਾ ਪਾਉਂਦੇ ਆ, ਮੈਨੂੰ ਬੜੀ ਖੁਸ਼ੀ ਕਿ ਸਾਡੇ ਦਰਖਤ ਹੋ ਜਾਣੇ ਆ। ਵੀ ਅੱਖਾਂ ਪੱਟੇ ਤਕਰੀਬਨ ਇਹਨਾਂ ਨੂੰ 2-4 ਦਿਨ ਤੱਕ ਨਾ ਇਨਸ਼ਾਅੱਲਾ ਹੋ ਜਾਏਗਾ। ਤੇ ਆਹ ਜਿਹੜਾ ਹੈ ਆਹ ਤੇ ਮਾਸ਼ਾਅੱਲਾ ਪੱਤੇ ਵੀ ਕੱਟ ਗਿਆ, ਉੱਤੋਂ ਵੀ ਥੱਲੋਂ ਵੀ ਨਿਕਲਣ ਲੱਗ ਪਿਆ। ਗੱਲ ਅਲਹਮਦੁਲਿਲਾ, ਸ਼ੁਕਰ ਅੱਲਾ ਦਾ ਕਿ ਇਹ ਬੜਾ ਕੰਮ ਜ਼ਬਰਦਸਤ ਹੋ ਗਿਆ, ਕਿਉਂਕਿ ਜਿਵੇਂ ਦਰਖਤ ਹੋਣੇ ਆ ਫਿਰ ਉਹ ਕੰਮ ਠੀਕ ਹੋ ਜਾਣਾ ਹੈਗਾ। ਇਹ ਟੱਪ ਆਉਂਦਾ ਉੱਤੋਂ ਦੀ ਸੁਣਾਨ, ਮੈਂ ਤੁਹਾਨੂੰ ਦੱਸਾਂ ਇਹ ਟੱਪ ਆਉਂਦਾ, ਟੱਪ ਕੇ ਕੁੱਤੇ ਨਾਲ ਲੜ ਪਿਆ ਇੱਥੋਂ ਦੀ। ਆ ਫਟੀਆਂ ਆਈਆਂ ਦੇ ਵਿੱਚ ਉਹਨੇ ਮੈਨੂੰ ਮਾਰਿਆ, ਚੱਕ ਕੇ ਥੱਲੇ ਨਿਕਲ ਆਇਆ ਸੀਗਾ। ਹਾਂ ਛੇੜਾਂ ਤੇਰਾ ਮਾਰ ਹੱਥ ਪੰਜਰੇ ਦੇ ਅੰਦਰ, ਮਾਰ ਹੱਥ ਮਾਰ ਜ਼ਰਾ। ਇਹ ਮੈਂ ਤੈਨੂੰ ਦੱਸਾਂ, ਉਹਦੇ ਬੰਦੇ ਆਏ ਦੇ ਨੇ ਗੁੱਸੇ ਨਾਲ ਜਾਲੀ ਨੂੰ ਚੱਕ ਪਾ ਕੇ ਅੰਦਰ ਖਿੱਚੀ। ਇਹਨੇ ਜਾਲੀ ਇਹਨੇ ਦੰਦ ਪਾ ਕੇ ਨਾ ਜਾਲੀ ਖਿੱਚ ਲਈ, ਇਹਨੇ ਪਿੱਛੇ ਨਾ ਹੋਵੇਗਾ ਡੁੰਗ ਪਿਆ ਹੋਇਆ, ਇਹਨੇ ਪਾਇਆ ਗੁੱਸੇ ਨਾਲ ਹੀ। ਤੇ ਜੇ ਗੁੱਸੇ ਨਾਲ ਤੇਰੇ ਵੱਲ ਨੂੰ ਆ ਗਏ ਨਾ, ਗੁੱਸੇ ਨਾਲ ਸਾਡੇ ਕੋਲ ਨਹੀਂ ਛਡਾਉਣਾ, ਮੈਂ ਤੈਨੂੰ ਦੱਸਾਂ। ਠੀਕ ਹੈ ਨਾ, ਬਿਹਤਰ ਹੈ ਕਿ ਬਚੋ, ਜਿੰਨਾ ਬਚ ਸਕਦੇ ਹੋ ਰੋਮਨ ਤੋਂ ਬਚੋ। ਆ ਬਾਤ ਬੜੇ ਸ਼ੈਫ ਆਇਆ ਬਾਈ ਜੋਤ ਸਾਹਿਬ। ਪਰੇ ਨੂੰ ਕਰਕੇ ਉਹਨਾਂ ਥੱਲੇ ਨੂੰ ਗੰਦ ਪਾਈ ਜਾਂਦੇ, ਫਿਰ ਧੋਣੀਆਂ ਪੈਣੀਆਂ। ਤਜਰਬਾ ਮੁੰਡੇ ਦਾ ਇਹ ਬਰੀਕ ਕਰਕੇ ਪਾ ਰਹੇ। ਅੱਬੂ ਕਹਿੰਦੇ ਘੋੜਲੀਆਂ ਖਾਣੀਆਂ ਸੌਖੀਆਂ ਹੋਣੀਆਂ, ਬੰਦਾ ਚਬਾ ਕੋ ਝੱਗਾ ਜਿਹਾ ਕੱਢਦਾ ਰਹਿੰਦਾ। ਮੈਂ ਕਹੀ ਠੀਕ ਹੈ, ਤਜਰਬਾ ਤੇ ਪਰੇ ਨੂੰ ਕਰਕੇ ਕਰਨਾ, ਉਹਨੂੰ ਥੱਲੇ ਨਾ ਸੱਟੀ ਜਾ, ਤਜਰਬਾ ਖਰਾਬ ਹੀ ਨਾ ਕਰੀ ਜਾ ਆਪਣਾ ਸਾਰਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਸ਼ਾਮੇ ਕੰਮ ਕਰਦਾ ਰਿਹਾ ਸਬਜ਼ੀਆਂ ਕੱਟਣ ਦਾ ਕੀ ਹੈ? ਮੈਨੂੰ ਤਾਂ ਲੱਗਦਾ ਘਰ ਦੇ ਕਟਾਉਂਦੇ ਸਬਜ਼ੀਆਂ ਸਾਰੀਆਂ ਤੇਰੇ ਕੋਲ। ਅੱਬੂ ਨੇ ਲੈ ਕੇ ਕੱਟੀ, ਇਹਨੇ ਕਿੰਨੀ ਕੱਟ ਲਈਆਂ ਵੇਖੇ ਨਾ। ਇਹ ਪੂਰਾ ਕਾਰੀਗਰ ਆ ਭਾਈ, ਨਾਲ ਵਾਲ ਵੀ ਛੰਡਦਾ ਹੀ। ਜ਼ਰਾ ਦੁਬਾਰਾ ਕਰੀ ਸਟਾਈਲ, ਦੁਬਾਰਾ ਕਰੀ ਵਾਲ ਆਣਾ ਜ਼ਰਾ। ਵਾਲ ਨਹੀਂ ਛੱਡੀ ਦੇ ਕਹਿੰਦਾ। ਬੱਤਖਾਂ ਵੀ ਮਾਸ਼ਾਅੱਲਾ ਜਿਹੜੀਆਂ ਨੇ ਨਾ ਹੁਣ ਸਾਡੀਆਂ ਦੂਸਰੀਆਂ ਬੱਤਖਾਂ ਨਾਲ ਐਡਜਸਟ ਹੋ ਗਈਆਂ ਜੇ, ਤੇ ਗਰੁੱਪ ਮਾਸ਼ਾਅੱਲਾ ਸਾਡਾ ਪੂਰਾ ਹੋ ਗਿਆ ਨਾ। ਬੜਾ ਦਿਲ ਖੁਸ਼ ਹੁੰਦਾ ਉਹਨਾਂ ਨੂੰ ਵੇਖ ਕੇ। ਇਹ ਵੀ ਹੁਣ ਆਦੀ ਹੋਣ ਲੱਗ ਪਈਆਂ, ਹੌਲੀ ਨਾ ਸਾਡੇ ਕੋਲ ਨੇੜੇ ਆਉਣ ਲੱਗ ਪਈਆਂ। ਤੇ ਮੈਂ ਕਿਹਾ ਛੋਟੇ ਸਬਸਕ੍ਰਾਈਬਰ ਵਾਸਤੇ ਨਾ ਜੋੜੀ ਜਨਾਬ ਘੋੜੇ ਨੂੰ ਲੱਗੇ ਰੈਡੀ ਸ਼ੈਡੀ ਕਰਨ। ਸੁਨੈਣ ਸਾਹਿਬ ਪਹਿਲੇ ਮੈਂ ਕੱਪੜਾ ਰੱਖਦਾ, ਫਿਰ ਅਸੀਂ ਕਾਠੀ ਰੱਖਣੀ। ਉਹਨੂੰ ਵਾਲ ਵੇਖ ਕਿੰਨੇ ਲੱਗੇ ਹੋਏ ਥੱਲੋਂ ਉਹਨੂੰ, ਇਹਨੂੰ ਕਹੇ ਰਗੜ ਕੇ ਮਾਰਨਾ ਕੱਪੜਾ। ਚਲ ਬਾਅਦ ਚ ਕਰ ਲਾਂਗੇ ਸਾਫ਼। ਆ ਜਾਣ ਟਾਈਮ ਲੰਘਦਾ ਜਾਂਦਾ, ਉਹਨਾਂ ਨੇ ਵੀ ਜਾਣਾ, ਲੇਟ ਹੋ ਰਹੇ। ਬਿਸਮਿਲ੍ਲਾ। ਮੈਂ ਕਿੱਥੇ ਕਿਹਾ ਸੀ ਕਾਸਮ ਜੋੜੂ, ਕਾਸਮ ਲੱਗਾ ਕੰਮ ਕਰਨ, ਉਹਨੇ ਹੋ ਜਾਣਾ ਥੋੜਾ ਲੇਟ। ਮੈਂ ਬਿਹਤਰ ਇਹੀ ਹੈ ਕਿ ਅਸੀਂ ਜ਼ਰਾ ਨਾ ਆਪ ਇਹਨੂੰ ਸਿਆਣੇ ਹੱਥੀਂ ਜ਼ਰਾ ਪਾਈਏ। ਕਾਠੀ ਰੱਖੋ ਉੱਤੇ ਸਰ। ਬਿਸਮਿਲ੍ਲਾ ਜੀ, ਕਿਆ ਬਾਤ ਹੈ। ਸੁਨੈਣ ਦੀ ਵੀ ਕਿਆ ਹੀ ਬਾਤ ਹੈ। ਸੁਨੈਣ ਸਾਹਿਬ ਥੋੜੀ ਜਿਹੀ ਕਾਠੀ ਮੈਂ ਕਹਿੰਦਾ ਅੱਗੇ ਨਹੀਂ ਕਰਦੇ। ਚਲੋ ਉਧਰ ਹੀ ਜਾਓ, ਬੈਲਟ ਫੜੋ। ਜ਼ਬਰਦਸਤ ਹੋ ਗਿਆ ਸਰ, ਕਿਆ ਬਾਤ ਹੈ। ਤੂੰ ਤੇ ਆਪ ਸਿਆਣਾ ਹੋ ਗਿਆ ਬਾਹਰਲੇ ਦੇ ਵਿੱਚੋਂ। ਹਾਂ ਨਗਾ ਦੇ ਉੱਤੋਂ ਦੀ ਕੁੰਡੇ ਦੋ ਸਰਾ ਉੱਤੋਂ ਦੀ ਨਗਾਈਆਂ ਨਾ। ਕੀ ਗੱਲ ਆ ਦੱਸ ਯਾਰ, ਪਿੱਛੇ ਹੀ ਨਹੀਂ ਜਾਂਦੇ। ਨਹੀਂ ਬੈਲਟ ਵੇਖ ਉਧਰ ਫਸਿਆ ਤਾਂ ਨਹੀਂ, ਮੁੜਿਆ ਤਾਂ ਨਹੀਂ ਹੋਇਆ? ਮੁੜਿਆ ਹੁਣ ਉਧਰ ਜਾ ਕੇ ਵੇਖ ਇੱਕ ਵਾਰੀ। ਕੋਈ ਗੱਲ ਨਹੀਂ, ਖੈਰ ਆ। ਪੂਛ ਹੀ ਮਾਰੀ, ਸ਼ੁਕਰ ਕਰ ਲੱਤ ਨਹੀਂ ਮਾਰ ਦਿੱਤੀ। ਮੁੜਿਆ ਸੀ ਬੈਲਟ ਇਸ ਕਰਕੇ। ਹੁਣ ਫੜੇ ਨੂੰ ਰਹਿਣ ਦੇ, ਇਹਨੂੰ ਪਰੇ ਰਹਿਣ ਦੇਣਾ। ਉਹ ਫੜ ਥੱਲੇ ਨੂੰ ਬੈਲਟ। ਗੁੱਸਾ ਆਇਆ ਘੋੜੇ ਨੂੰ, ਕਹਿੰਦਾ ਧਿਆਨ ਨਾਲ ਜ਼ਰਾ ਉਤਲੇ ਸਰਾਖ ਚੋਂ। ਹਾਂ ਖਿੱਚ, ਉਧਰ ਨੂੰ ਖਿੱਚ, 6ਵੇਂ ਸਰਾਖ ਚ ਪਾ। ਖਿੱਚ ਜਾਣ ਨਾ, ਤਾਂ ਨੂੰ ਜਾਣ ਨਾ। ਸਰਾਖ ਕਿੰਨੇ ਹੋ ਗਏ? 1 2 3 4 5। ਹਾਂ ਹੁਣ ਤੂੰ ਅਗਲੇ ਸਰਾਖ ਚ ਪਾ ਦੇ। ਦੇਖਿਓ ਕਿਤੇ ਘੋੜਾ ਮੇਰੇ ਨਾਲ ਲੱਤੀ ਕਰਾ ਦੇ, ਚੈੱਕ ਕਰ ਦੇ ਤੂੰ ਕਿੰਨੇ ਸਰਾਖ? 5 2 3 4। ਹਾਂਜੀ ਦੂਸਰਾ ਵੀ ਇਦਾਂ ਲਾਓ ਸਰ, ਠੀਕ ਹੋ ਗਿਆ, ਜ਼ਬਰਦਸਤ ਆ। ਐਂਡ ਵਾਲੇ ਤੇ ਦੂਸਰੇ ਉਹ ਦੂਸਰੇ ਹੁਣ ਤੇ ਐਂਡ ਵਾਲੇ ਚ। ਹਾਂ ਇਦਾਂ ਹੀ ਖਿੱਚ, 5 ਸਰਾਖ ਛੱਡ ਕੇ 6ਵੇਂ ਦੇ ਵਿੱਚ ਇਹਨੂੰ ਇਦਾਂ ਹੀ ਟੱਟ ਕਰ ਦੇ। 2 3 4 5 6। ਚਾਚੇ ਐਂ ਕਰ ਦੇ। ਲੱਤ ਕਰਾਉ ਸੀ? ਨਹੀਂ ਲੱਤ ਨਹੀਂ ਕਰਾਂਦਾ, ਲੱਤ ਵਾਲਾ ਨਹੀਂ ਹੈਗਾ ਇਹ। ਚੱਲ ਹੁਣ ਥੱਲੇ ਕਰ। ਹੁਣ ਕੜਿਆਲਾ ਪਾਈਏ। ਮੈਂ ਤਾਂ ਪਹਿਲੇ ਆਪ ਲਾ ਲਵਾਂ ਜ਼ਰਾ ਅੱਗੋਂ ਪੈਪ। ਆ ਲਓ ਮੇਰੇ ਮਗਰ ਆਉਂਦਾ ਪਿਆ ਥੱਲੇ। ਚੱਲ ਬਸ ਖੜਾ ਹੋ ਜਾ, ਬਸ। ਹਲੋ ਖੜਾ ਹੋ ਗਿਆ ਹੈ, ਹੱਥ ਵੀ ਨਹੀਂ ਲਾਇਆ ਉਸਨੇ, ਆਵਾਜ਼ ਮਾਰੀ ਖੜਾ ਹੋ ਗਿਆ।
ਇਹਦਾ ਨਾਮ ਬਰਾਕ ਜਿੱਦ ਕਰਨ ਲੱਗਾ ਹੋਣਾ। ਉਧਰੋਂ ਮੈਂ ਲੈ ਆਇਆ ਇਹਨੂੰ ਨਾਲ ਬਿਠਾ ਕੇ ਉੱਤੇ ਲੈ ਕੇ ਗਿਆ ਮੇਰੇ ਮਗਰ ਚਲਾ ਗਿਆ। ਫਿਰ ਮੈਂ ਮਾਰੀ ਛਾਲ, ਮੈਂ ਕਿਹਾ ਚੱਲ ਚਲੀਏ ਵਾਪਸ ਜ਼ਰਾ। ਤੇ ਬੜੇ ਆਰਾਮ ਦੇ ਨਾਲ ਫਿਰ ਲੱਥ ਆਇਆ ਜਿਹੜਾ ਆ। ਹੁਣ ਨਿਆਣਿਆਂ ਨੂੰ ਬਿਠਾਉਣਾ। ਹਾਂਜੀ ਸੁਨੈਨ ਭਾਈ ਰੈਡੀ ਜੀ ਨਿਆਣਾ? ਹਾਂਜੀ ਆ ਲੋ ਜੀ ਆ ਰੈਡੀ। ਨਹੀਂ ਤੁਸੀਂ ਮੈਂ ਲੱਥਦਾ ਨਾ ਭਾਜੀ, ਮੈਂ ਲੱਥਦਾ ਫਿਰ ਇਹਨਾਂ ਨੂੰ ਬਿਠਾਓ। ਇਹਦਾ ਮਜ਼ਾ ਨਹੀਂ ਨਾ ਆਣਾ ਜ਼ਰਾ। चलो चला बैठेगा कलर की वीडियो बनावांगे। चलो जी हाँ ऐसे आराम से ऐसे ऐसे करो बैठ गए। चलो देखो मैं हाथ फेर हाँ चश्मा भी लगा ये देखो आप फड़ाओ ना इन्हों अपना लगामा फड़ाओ। ये लगा ग्लास भी लगा। क्यों लगता है डर आपका? कुछ नहीं होता, मजा आएगा भी मैं आपको। पकड़ा ना मैंने साथ में आपके। चलो जी आओ घोड़ा जी चले। तो जगह फड़ो ना। हाय हाय ओए कुछ नहीं होता, मजा आएगा भी आपको। देखिए चलेगा, मैंने पकड़ा है आपको। चलो 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 देखो। हाय मजा आ गया, मजा आ गया। वाह वाह मजा आ गया, मजा आ गया। क्या बात है, दिल दिल दे फेते रो गया बस। मजा आ गया। क्लैपिंग करो भी, क्लैपिंग करो बच्चे सारे। माशाल्लाह जी क्या बात है, क्या बात। मजा आ रहा है ना? हैं मजा आ रहा है ना? क्या नाम क्या आपका? हैं हैं क्या नाम है आपका? हैं? वो तो घोड़े पे बैठ के याददाश्त कवाज की तेरी। हाय हाय मजा आ रहा है? आपको साथ बिठा दो। हाँ चलो आपको साथ आ रहा मजा कि नहीं? ढूंढा ला इसराइल भाई भूल गया थोड़ा। आ रहा मजा कि नहीं आ रहा? मैंने पकड़ा हुआ है। हाँ जाओगे तुम? नहीं गिरते, आराम से बैठे रहो बस। ठीक है आपको हाँ। देखो तो कितना प्यारा ऐसे झूले डम डम। वो तो कैमल पे झूला ले। वो तो तंग ही नहीं करता। देखो राम राम से जा रहा है। सुनैन भाई एडा समझदार है, तुम छड़ भी देना ना न्याणे ने लैके इदा ही धोना है राम राम ना। बस हाँ लो ये जवान राजी हो गया। समझ नहीं आ रही, हस रहा रो रहा वा। को मिक्स जी फीलिंग है इहदी, हासे वाली भी ते रोने वाली भी। ऐसे ही भाई फलाना आ गया तोरिया। टोरो टोरो टोरेगा आगे। चलो अब आपा को भी बिठा लो। आप आ इधर। आपा को भी बिठा लो, फिर आपा इसको पकड़ लेगी। आप इसके पीछे बैठ जाओ ऐसे। शाबाश वेरी गुड। चलो अब इसको भाई को पकड़ लो आप। अब ठीक है ना? हाँ चलो चलो जी वापसी टोरो होने। सुनैन भाई वापसी टोरो ना जरा। ओए ठीक है नहीं मार के। चीका नहीं डरना लिख रही घोड़ा जो हिलदा ना इदा इदा होंगी पता कहता लै भी हुण भी डिग्या ते हुण भी डिग्या। लै जाओ अगे तक लै जाओ, अगे तक लै जाओ जरा ना। फरा लो न्याणा ने कराओ चा पूरे जरा। दे लै है तुहाडा भी दिल फुट फुट कर रहा कि नहीं? है तुहाडे ते घर दी शायद तुहानू कोई टेंशन ना। और स्पैशल वेलो न्याणा झूटे लैन आया जी। लै जाओ की होया? जा शाम जा नाल जा जा। राजी हो गए। अच्छा राजी हो गए न्याणा राजी हो गए। अल्लाह पाक तंदुरुस्ती की गल हो गई? घोड़े घोड़े नीचे आन लग पई। अच्छा वजे घोड़े का गाजर लग गई नक नू। गाजर खवाई अज। गाजर नहीं 5-7 किलो ही होनी है बस। सुबह का खांदा खड़ा सीगा बस। ਉਹ ਕਿਤੇ ਕੋਈ ਗੁਰਦਾ ਕਰਦਾ ਹੈ ਨਾ ਨੱਕ ਨੂੰ ਲੱਗ ਗਿਆ ਇਹਦੇ ਲੱਗਦਾ। ਰਾਜੀ ਹੋ ਗਿਆ ਕਿ ਨਹੀਂ ਜਵਾਨ ਤੁਹਾਡਾ? हाँ मजा आया। चाचू अरसलान को बता। हाँ मजा आ गया, खुश हो गए हो? चलो शुक्र है अल्लाह दा जी, खुश हो गया भाई। तू राजी हो गया। दस आन दा तेरा फायदा हो गया, मुੱਲ ਪੈ ਗਿਆ। ਮੁੱਲ ਪੈ ਗਿਆ ਭਾਈ। ਟੈਨਸ਼ਨ ਮੋਦੀ ਸਾਡੀ ਜਾਨ ਨੂੰ। ਲਾ ਇਹਨੂੰ ਫੜ ਠੀਕ ਹੈ ਨਿਆਣੇ ਲਾ ਵਾਲੇ। ये छोड़ देना, ये क्यों पकड़ रहा है? बस उन्हें भी नाल ही लेके जानी है, ये भी नाल ही जानी है। चलो जी चलो जी तुसी भी ला लो झूठे हुण। ले झूठे मूठे ले लो। तूने और ले दे हरम नहीं मेरी ये शामा ही चढ़ोगे किदा हुण? किते साबा लग जू चढ़न दा कि नहीं? हैं अं तो परे परे हो गए भाई। साडा तो जिम्मा हो गया हॉस्पोस असीं तो हो गए थोड़ा परे परे। आहो असीं भाई हो गए साइड ते। तू जान ते घोड़ा जाना। मैं कहना मोटरसाइकिल ला ले फिर उत्ते चढ़। आहो अच्छा अच्छा देख रहे हैं जी, देख रहे हैं। देख गिर ना जाना बच्चे। ओ खैर क्या बात है भाई, क्या बात है शामे दी, क्या ही बात है, क्या बात है। ਉਹਦੇ ਵਿੱਚ ਪੈਰ ਫਸਾਣ ਲੱਗਾ ਜੀ। ਆ ਜਾਮੇ ਅੱਜ ਆ ਗਏ ਯਾਰ।
ਉਹਨੇ ਆਪਣਾ ਹਿਸਾਬਾ ਲਾ ਲਿਆ ਹਿਸਾਬਾ ਲਾਇਆ ਉਹਨੇ ਆਪਣਾ ਹਿਸਾਬਾ ਲਾ ਲਿਆ ਭਾਈ ਉਹਨੇ ਮੇਰੇ ਪੈਰ ਕਿੱਥੇ ਤੱਕ ਆਣੇ ਕਿੱਥੇ ਤੱਕ ਆਣੇ ਹੈਗੇ ਦੇਖੋ ਜੀ। ਅੱਛਾ ਨਿਆਣੇ ਮੈਂ ਨਾ ਵੀਡੀਓ ਤੇ ਵੇਖ ਕੇ ਟ੍ਰੇਨ ਹੋ ਗਿਆ ਅੱਛਾ ਕਿ ਉੱਤੇ ਬਹਿਣਾ ਕਿੰਜ ਉਤਰਨਾ ਕਿਵੇਂ ਮੈਨੂੰ ਵੀਡੀਓ ਦੇ ਉੱਤੇ ਪਤਾ ਲੱਗ ਗਿਆ ਕਿ ਕਿੰਜ ਬਹਿਣਾ ਹਾਲਾਂਕਿ ਮੈਂ ਕਦੀ ਕਿਹੜਾ ਘੋੜਿਆਂ ਤੇ ਬੈਠਾ ਤੁਹਾਡਾ ਵੀ ਉਸਤਾਦ ਮਾਰ ਤਾਂ ਨਹੀਂ ਵਾ ਹਾਂ ਮਾਰ ਤਾਂ ਤੁਹਾਡੇ ਚਗਿਰਦ ਪੈਦਾ ਹੋਈ ਯਾਰ ਠੀਕ ਹੈ ਵੀਡੀਓ ਵੇਖ ਕੇ ਸਿੱਖ ਲਿਆ ਯਾਰ ਨੂੰ ਵੇਖਣਾ ਕਿਵੇਂ ਬਹਿੰਦੇ ਤੁਹਾਨੂੰ ਵੇਖਣਾ ਕਿਵੇਂ ਬਹਿੰਦੇ ਵੀਡੀਓ ਦੇ ਉੱਤੇ ਹੁਣ ਪਤਾ ਲੱਗ ਗਿਆ ਵੀ ਬਹਿਣਾ ਕਿੰਜ ਤੂੰ ਉਤਰਨਾ ਕਹਿੰਦਾ ਸਾਰੀ ਗੱਲ ਹੁਣ ਆਸਤਾ ਦਾ ਤਜਰਬਾ ਹੋ ਜਾਂਦਾ ਵਾ ਇਸ ਨੇ ਐਨ ਭਾਈ ਗੱਡੀ ਵਾਲਾ ਹਿਸਾਬ ਆ ਜਦੋਂ ਆਪਣੀ ਹੁੰਦੀ ਚਲਾਉਣੀ ਆਈ ਜਾਂਦੀ ਪਤਾ ਲੱਗ ਹੀ ਜਾਂਦਾ ਕਿਵੇਂ ਹੌਲੀ ਹੌਲੀ ਸਿੱਖ ਜਾਂਦਾ ਮੈਂ ਵੀ ਬੜਾ ਡਰਦਾ ਨਾ ਤੁਹਾਡੇ ਸਾਹਮਣੇ ਬੈਠਾ ਮੈਂ ਟੋਰ ਲਿਆ ਨਾ ਟੈਨਸ਼ਨ ਕੋਈ ਜਦੋਂ ਤੁਹਾਡੇ ਆਪਣੇ ਅੰਦਰੋਂ ਖੌਫ ਖਤਮ ਹੋ ਜਾਣਾ ਨਾ ਫੇਰ ਤੁਹਾਨੂੰ ਘੁੱਟਸਾਰੀ ਦਾ ਮਜ਼ਾ ਆਉਂਦਾ ਫੇਰ ਇੱਕ ਚੀਜ਼ ਹੁੰਦੀ ਜਿਹੜੀ ਮਤਲਬ ਕਿ ਨਾ ਡਰਾ ਦਿੰਦੀ ਬੰਦੇ ਨੂੰ ਪਹਿਲਾਂ ਹੀ ਹਾਂ ਇੱਕ ਚੀਜ਼ ਹੁੰਦੀ ਬੜੀ ਮਾਸੂਮ ਹੁੰਦੀ ਦਿਲ ਉਹ ਤਾਂ ਕਰਦਾ ਕਿ ਉਹਦੇ ਉੱਤੇ ਪਵੇ ਬੰਦਾ ਇਹ ਤੰਗ ਨਹੀਂ ਕਰਦਾ ਇਹ ਬੱਚਾ ਡਰਨ ਡਿਆ ਸੀ ਕਿੰਨੀ 2 ਮਿੰਟਾਂ ਹਾਂ, relax ਹੋ ਗਿਆ, ਹਾਂ, relax ਨਹੀਂ ਹੋ ਇਹਨੇ ਕੁਝ ਨਹੀਂ ਕਹਿਣਾ ਹੁਣ ਇਹਦੇ ਉੱਤੇ ਇਹਦੇ ਕਈ ਹੁੰਦੇ ਆ ਉੱਤੇ ਬਹਿਣ ਸਾਹ ਲੱਤਾਂ ਚੱਕ ਲੈਂਦੇ ਤੰਗ ਕਰਦੇ ਉਪਰਾ ਕਰਦੇ ਹੈਗੇ ਲੋਈ ਸ਼ਾਮਾ ਬੜਾ ਇੰਜੋਏ ਕਰ ਰਿਹਾ ਨੇ ਇੱਕ ਵੀਡੀਓ ਬਣਾ ਦਈਏ ਕਹਿੰਦਾ ਸੀ ਮੇਰੀ ਵੀਡੀਓ ਬਣਾ ਦਈਏ ਮੈਂ ਵੀ ਯਾਰਾ ਕੋਈ ਨਾ ਸਟੇਟਸ ਸਟੂਟਸ ਲਾਣਾ ਵਾ ਤੇ ਮੈਂ ਦੀ ਵੀਡੀਓ ਬਣਾ ਦਵਾਂ ਸਰ ਤੁਹਾਨੂੰ ਇਜਾਜ਼ਤ ਆ ਮੈਨੂੰ ਇਹਦੀ ਵੀਡੀਓ ਬਣਾ ਲੈਂਦੇ ਇਹਨੇ ਮੈਨੂੰ ਇਜਾਜ਼ਤ ਨਹੀਂ ਦੇਣ ਦੇਣੀ ਮੁੜ ਕੇ ਸਮਾਈਲਾਂ ਵੀ ਪੈ ਰਹੀਆਂ ਭਾਈ ਕੀ ਬਾਤ ਅਗਲੇ ਨੇ ਪਹਿਲੇ ਬਹਿ ਕੇ ਘੋੜੇ ਲਈ ਗਾਜਰਾਂ ਕੱਢੀਆਂ ਇਹਨਾਂ ਦੇ ਹੱਕ ਬਣਦਾ ਭਾਈ ਇਹ ਮੈਂ ਸ਼ਾਮ ਤਾਈਂ ਝੂਟੇ ਲੈਂਦਾ ਰਵੇ ਹੁਣ ਪਰਾਲੀ ਲੱਗੇ ਆ ਇਕੱਠੀ ਕਰਨਾ ਕੁਛ ਕੀ ਹੈ ਨਾ ਇਹ ਕੁਛ ਕੀ ਹੈ ਨਾ ਉਹ ਨਾ ਅੱਛਾ ਉਧਰੋਂ ਰਾਹ ਸਹੀ ਆ ਠੀਕ ਆ ਉਹ ਮੈਂ ਭਲਾ ਕਿਉਂ ਡਰ ਗਿਆ ਆ ਸਾਰਾ ਇੱਥੇ ਖੋਬਾ ਬਣਿਆ ਹੋਇਆ ਉਧਰੋਂ ਰਾਹ ਹੈਗਾ ਸਹੀ ਆ ਮੈਂ ਕਿਹਾ ਕੁਛ ਲੋ ਜੀ ਇਹ ਪਰਾਲੀ ਦਾ ਢੇਰ ਲੱਗਾ ਪਿਆ ਦੱਸ ਬਾਰਿਸ਼ ਪਈ ਯਾਰ ਸੁੱਕ ਥੋੜੀ ਥੋੜੀ ਕਰਕੇ ਪਾਣੀ ਸੁੱਕੀ ਫੇਰ ਲੈ ਜਾਵਾਂਗੇ ਨਹੀਂ ਤੇ ਥੋੜੀ ਆਹੋ ਫੋਲ ਫਾਲ ਕੇ ਨਾ ਕਿਉਂਕਿ ਉੱਥੇ ਜਾ ਰਾਹ ਤੇ ਆਪਾਂ ਦਿਹਾੜੀ ਫੋੜ ਲੈਣੀ ਨੇ ਥੋੜੀ ਜਿਹੀ ਪਾ ਦੇਾਂਗੇ ਬਾਕੀ ਆਪਣੇ ਲਿਜਾ ਕੇ ਸਾਰਿਆਂ ਖੁੱਡੇ ਆਹੋ ਲੋ ਜੀ ਇੱਕ ਤੁਹਾਨੂੰ ਗੱਲ ਦੱਸਾਂ ਕਈਆਂ ਥਾਵਾਂ ਤੇ ਪਰਾਲੀ ਵਿਕਦੀ ਵੀ ਹੈ ਲੋਕ ਮਣਾ ਨਾ ਤੋਲ ਕੇ ਵੇਚਦੇ ਮੈਨੂੰ ਸ਼ਹਿਰਾਂ ਸ਼ੁਰਾਂ ਦੇ ਹੁਣ ਹਰ ਪਾਸੇ ਹੀ ਵੇਚਦੀ ਹਨਾ ਹੁਣ ਤੇ ਇਹਨੂੰ ਕੁੱਤਰ ਕੇ ਵੇਚਣ ਲੱਗ ਪਏ ਉਹਨੂੰ ਕਾਟੂ ਮਾਲ ਨੂੰ ਪਾਉਣ ਲੱਗ ਪਏ ਇਹ ਅਸੀਂ ਜਨਾਬ ਇਨਸ਼ਾਅੱਲਾ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਲੈ ਕੇ ਚੱਲੇ ਆ ਬਿੱਲੋ ਆਪਣੀ ਜਿਹੜੀ ਆ ਉਹ ਸੁਣੇ ਵਾਲੀ ਉਹਦੀ ਤਿਆਰੀ ਕਰ ਰਹੇ ਆ ਇਨਸ਼ਾਅੱਲਾ ਇਹ ਸਾਰਾ ਇਹਦਾ ਇੱਕ ਅਲੱਗਾ ਵਲੌਗ ਬਣਾਵਾਂਗਾ ਨੈਕਸਟ ਵਲੌਗ ਦੱਸਾਂਗਾ ਤੇ ਦੁਆ ਕਰਿਓ ਅੱਲਾਹ ਪਾਕ ਸਾਡੇ ਵਲੌਗ ਨੂੰ ਤੰਦਰੁਸਤੀ ਦੇਵੇ ਕੋਸ਼ਿਸ਼ ਤਾਂ ਪੂਰੀ ਕਰ ਰਹੇ ਆ ਪਰ ਸਾਰ ਵੀ ਜਿਹੜੇ ਹੁੰਦੇ ਨਾ ਮੈਨੂੰ ਕੋਈ ਠੀਕ ਨਹੀਂ ਲੱਗ ਰਹੇ ਉਹਨੂੰ ਡੀਹਾਈਡਰੇਸ਼ਨ ਨਹੀਂ ਹੁੰਦੀ ਜਾਂਦੀ ਹੁਣ ਜਾ ਕੇ ਥੋੜੀ ਡ੍ਰਿਪ ਸ਼ਿਪ ਵੀ ਲਾਵਾਂਗੇ ਅਸੀਂ ਉਹਨੂੰ ਲੈ ਕੇ ਚੱਲੇ ਆ ਤੇ ਨੈਕਸਟ ਵਲੌਗ ਵਿੱਚ ਤੁਹਾਨੂੰ ਦੱਸਾਂਗੇ ਜਨਾਬ ਲਈ ਕਿੱਦਾਂ ਦੀ ਤਿਆਰੀ ਕਰ ਰਹੇ ਹਾਂ ਕਿੱਦਾਂ ਦਾ ਸਿਸਟਮ ਬਣਾ ਰਹੇ ਹਾਂ ਦੁਆਵਾਂ ਚ ਯਾਦ ਰੱਖੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਤਾਂ ਫਿਰ ਅੱਲਾਹ ਹਾਫਿਜ਼